चलो करो ए बिस्मिल्लाहिर्रहमानिर्रहीम अस्सलाम वालेकुम शौकत। हाँ जी। हाँ यार तेरे भी शागिर्द तेरे तलक वाले पढ़ते हैं उत्थे सहाफत पढ़ते हैं GC यूनीवर्सिटी। उत्थे मेरे को जो मैं जिस जमाने पढ़ाਉਂਦਾ सा ना गलबन होनी है 6-7 की गल 2006-7 की गल होनी है। अज तो कोई ना 15-20 साल पहलों की गल 15 या 20 साल दो यूनीवर्सिटी उदों बन गई थी। तो उन्होंने ना उदों ना इनाम देंदे सन ते एक मुंडा सी ਉਹਨੂੰ ਲੋਹਿਆ ਸਾਧਦੇ ਸਨ ਖੁਰਮ ਖੁਰਸ਼ੀਦ ਲੋਹਿਆ ਜੇ ਕਿ ਸੁਣਦਾ ਹੋਵੇ ਉਹ ਕਿਤੇ TV ਤੇ ਵੀ ਕੰਮ ਕਰਨ ਲੱਗ ਪਿਆ ਸੀ। ਉਹ ਤਕਰੀਰਾਂ ਬੜੀਆਂ ਪੜ੍ਹਦੇ ਖੁਰਮ ਖੁਰਸ਼ੀਦ ਲੋਹਿਆ ਉਹ ਨਾ ਤਕਰੀਰਾਂ ਬੜੀਆਂ ਕਰਦਾ ਸੀ ਤੇ ਉਹ ਮੈਨੂੰ ਨਾ ਤਕਰੀਰ ਦਾ ਕੋਈ ਅਨੁਮਾਨ ਦੇ ਦਿੰਦਾ ਸੀ ਤੇ ਆਂਦਾ ਸੀ ਵੀ ਇਹਦੇ ਤੇ ਨਾ ਸਾਨੂੰ ਲਿਖ ਦਿਓ। ਉਹ ਤਕਰੀਰ ਤੋਂ ਬਾਅਦ ਜੋ ਨਜ਼ਮ ਪੜ੍ਹਦਾ ਸੀ ਨਾ ਖੁਲਾਸਾ ਹੁੰਦਾ ਸੀ ਤੇ ਉਹਨੂੰ ਕਿਤੋਂ ਨਾ ਕਿਤੋਂ ਨਾਮ ਮਿਲ ਜਾਂਦਾ ਖੁਰਮ ਖੁਰਸ਼ੀਦ ਲੋਹਿਆ ਨੂੰ। ਜੇ ਕਿਤੇ ਸੁਣਦਾ ਹੋਵੇ ਤੇ YouTube ਤੇ ਉਹ ਇਹ ਗੱਲ ਦੀ ਤਈਦ ਵੀ ਕਰੇਗਾ। ਉਹ ਜਦੋਂ ਸਹਾਫਤ ਜਿਹੜੇ ਨਾ ਪੜ੍ਹਦੇ ਸਨ ਤਾਂ ਉਹਨਾਂ ਨੂੰ ਨਾ ਕੋਈ ਅਲਵਿਦਾਈ ਪਾਰਟੀ ਸੀ ਜਾਂ ਮੈਨੂੰ ਅਲਵਿਦਾਈ ਪਾਰਟੀ ਤੇ ਮੇਥੋਂ ਅਸਲੀ ਨਜ਼ਮਾਂ ਲਿਖਾਉਂਦੇ ਸਨ। ਉਹਨਾਂ ਆਖਿਆ ਸਾਨੂੰ ਨਾ ਜੀ ਘੁੱਗੀ ਇਹ ਤੁਹਾਨੂੰ ਇਨਵਾਨ ਦੇਣਾ ਤੇ ਨਜ਼ਮ ਲਿਖਣੀ। ਮੈਂ ਬੜਾ ਸੋਚਦਾ ਰਿਹਾ ਪਤਾ ਨਹੀਂ ਉਹਨਾਂ ਦਾ ਕੀ ਸੀ ਉਹਨਾਂ ਪੜ੍ਹਨਾ। ਮੈਂ ਘੁੱਗੀ ਸੋਚ ਕੇ ਨਾ ਮੈਂ ਚਲੋ ਤੁਹਾਨੂੰ ਮੈਂ ਲਿਖ ਦਿਆਂਗਾ। ਅਤੇ ਮੈਨੂੰ ਜ਼ੇਨ ਦੇ ਵਿੱਚ ਨਾ ਇੱਕ ਰਣਜੀਤ ਸਿੰਘ ਦੇ ਨਾ ਲਤੀਫਾ ਯਾਦ ਆਇਆ ਸੀ। ਰਣਜੀਤ ਸਿੰਘ ਨੇ ਨਾ ਕੋਈ ਹਾਸਿਮ ਕੋਈ ਮਰਾਸੀ ਰੱਖਿਆ ਸੀ ਆਪਣੇ ਦਰਬਾਰ 'ਚ। ਅੱਛਾ ਜੀ। ਤਾਂ ਉਹਨੂੰ ਕਿਸੇ ਨੇ ਆਖਿਆ ਵੀ ਜੇ ਤੂੰ ਰਣਜੀਤ ਸਿੰਘ ਨੂੰ ਕਾਣਾ ਸੱਦ ਦੇਵੇਂ ਨਾ ਅਤੇ ਤੈਨੂੰ ਅਸੀਂ ਨਾ 10 ਰੁਪਈਏ ਉਸ ਜ਼ਮਾਨੇ ਬੜੇ ਨੇ ਦਿਆਂਗੇ। ਉਹਨੇ ਆਖਿਆ ਵੀ ਇੱਕ ਮੁਨਸ਼ੀ ਬਹਾ ਦਿਓ ਅਤੇ ਮੈਂ ਪਰਸੋਂ ਤੁਹਾਡੇ ਨਾਲ ਸ਼ੇਰ ਲਾ ਕੇ ਮੈਂ ਜਿੰਨੀ ਵਾਰੀ ਮੈਂ ਆਖਾਂ ਨਾ ਉਹਦਾ ਨਾਂ ਲਵਾਂ ਕਾਣਾ ਤੁਸੀਂ ਮੈਨੂੰ ਨਾ 10 ਰੁਪਏ ਦਿੱਤੀ ਰੱਖਣਾ। ਉਹ ਮੁਨਸ਼ੀ ਉਹ ਇੱਕ ਦਿਨ ਛੁੱਟੀ ਕਰਕੇ ਚਲਾ ਗਿਆ ਅਤੇ ਜਿਹੜੇ ਮਹਾਰਾਜਾ ਬੜਾ ਗੁੱਸੇ ਆ ਤੂੰ ਕਿੱਥੇ ਸਾਂ ਕੱਲ੍ਹ। ਉਹਨੇ ਆਖਿਆ ਜੀ ਮੈਂ ਤੁਹਾਡੇ ਸਹੁਰਿਆਂ ਦੇ ਚਲਾ ਗਿਆ ਤੁਹਾਡੀ ਨਿੱਕੀ ਰਾਣੀ ਨਹੀਂ ਜਿਹੜੀ ਉਹਦੇ ਗਿਆ ਨਾ ਸਹੁਰਿਆਂ ਦੇ ਤਾਂ ਉੱਥੇ ਪਹਿਲਾਂ ਤੁਹਾਡਾ ਸਾਲਾ ਟੱਕਰਿਆ ਅਤੇ ਉਹਨੇ ਆਖਿਆ ਕਾਣੇ ਦਾ ਕੀ ਹਾਲ ਹੈ। ਮੈਂ ਆਖਿਆ ਕਾਣਾ ਤੇਰਾ ਪਿਓ ਹੋਏਗਾ ਕਾਣੀ ਤੇਰੀ ਮਾਂ ਹੋਏਗੀ ਕਾਣਾ ਤੇਰਾ। ਉਹਨੇ ਆਖਿਆ ਉਦੋਂ ਫਿਰ ਆਂਦਾ ਤੁਹਾਡਾ ਸਹੁਰਾ ਟੱਕਰਿਆ। ਉਹਨੇ ਆਖਿਆ ਕਾਣੇ ਦਾ ਕੀ ਹਾਲ ਹੈ। ਮੈਂ ਕਾਣਾ ਤੂੰ ਹੋਏਗਾ ਕਾਣਾ ਤੇਰਾ। ਉਹ ਫਿਰ ਉਦੋਂ ਨਾਲ ਲਿਖੀ ਜਾਣਾ ਸੀ ਕਾਣਾ ਸੱਦਣਾ ਸੀ। ਉਹ ਹੱਥ ਬੰਨਣ ਵੀ ਤੂੰ ਖਲੋਰੋ ਅਤੇ ਉਹਨੇ ਨਾ ਆਪਣਾ ਕਰ ਲਿਆ। ਮੇਰੇ ਜ਼ੇਨ 'ਚ ਮੈਂ ਆਖਿਆ ਵੀ ਹੁਣ ਘੁੱਗੀ ਹੈ ਅਤੇ ਫਿਰ ਇਹ ਮੁਸਬਤ ਮਾਹਨਿਆਂ 'ਚ ਵੀ ਲੈਣਾ ਇਹ ਅਨੁਮਾਨ ਤਾਂ ਮੈਨੂੰ ਦੇਣ ਡਿਆ। ਮੈਂ ਕਹਿੰਦਾ ਨਾ ਘੁੱਗੀ ਲਫ਼ਜ਼ ਉਹਨਾਂ ਨੂੰ ਮੈਨੂੰ ਉਹਨਾਂ ਨੇ ਕੋਈ ਨਹੀਂ ਦੱਸਿਆ ਵੀ ਇਹਦੇ ਵਿੱਚ ਸਾਡਾ ਮਕਸਦ ਕੀ ਹੈ। ਅਨੁਮਾਨ ਉਹਨਾਂ ਦੇ ਦਿੱਤਾ ਇਕੱਲਾ ਘੁੱਗੀ ਅਤੇ ਮੈਂ ਉਹਦੇ ਵਾਸਤੇ ਨਾ ਉਹ ਜਾ ਕੇ ਘੁੱਗੀ ਦਾ ਹੁਣ ਲਫ਼ਜ਼ ਕਰਨਾ ਅਤੇ ਮੈਂ ਫਾਖਤਾ ਘੁੱਗੀ ਜਿਹੜੀ ਆ ਪਰਿੰਦਰ ਮੈਂ ਕਰਕੇ ਨਾ ਅਤੇ ਮੈਂ ਉਹਨਾਂ ਨਜ਼ਮ ਘੁੱਗੀ ਮਾਂ ਸ਼ਿਕਾਰੀ ਜੀ ਦਾ ਰੱਖਦੇ ਘੁੱਗੀ ਅਨੁਮਾਨ ਦੇ ਦਿੱਤਾ। ਅਤੇ ਮੈਂ ਇੱਕ ਦਿਨ ਮੈਂ ਇੱਕ ਡਿੱਠਾ ਯਾਰ ਹੁਣ ਮੈਂ ਨਾ ਇਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਲਫ਼ਜ਼ ਲਿਆਉਣੇ ਨੇ ਘੁੱਗੀ ਦੇ ਅਤੇ ਉਹਦੇ ਵਿੱਚ ਇਹਨੂੰ ਮੁਸਬਤ ਮਾਹਨੇ ਵੀ ਲੈਣੇ ਨੇ। ਇਹਦੇ ਵਿੱਚ ਮਜ਼ਾਕ ਵੀ ਪੈ ਜਾਏ ਅਤੇ ਇਹਦੇ ਵਿੱਚ ਮਕਸਦ ਦੀ ਗੱਲ ਵੀ ਹਾਸਲ ਹੋ ਜਾਏ। ਅਖੀਰ 'ਤੇ ਨਾ ਮਕਸਦ ਦੀ ਗੱਲ ਹਾਸਲ ਹੋਏਗੀ। ਇੱਕ ਦਿਨ ਅਤੇ ਜਿਹੜੀ ਨੇ ਇੱਕ ਕਿਸਮ ਹੁੰਦੀ ਨਾ ਮਸਨਵੀ ਇਹ ਦੋ ਸ਼ੇਰ ਨੇ ਇਹ ਮਸਨਵੀ ਇੰਝ ਲਿਖੀ ਜਾਂਦੀ ਹੈ ਜਿਵੇਂ ਇੱਕ ਅਫਸਾਨਾ ਹੋਵੇ ਨਾ ਉਹਨੂੰ ਅਸੀਂ ਉਸ ਕਹਾਣੀ ਨੂੰ ਨਾ ਦੋਨੋਂ ਸ਼ੇਰਾਂ ਦੇ ਵਿੱਚ ਬਿਆਨ ਕਰ ਦਈਏ ਜਿਵੇਂ ਮੁਹੰਮਦ ਬਖਸ਼ ਨੇ ਸੈਫ ਅਲ ਮਲੂਕ ਲਿਖਿਆ। ਇੱਕ ਦਿਨ ਮੈਂ ਇੱਕ ਡਿੱਠਾ ਯਾਰੋ ਘੁੱਗੀ ਮਾਰ ਸ਼ਿਕਾਰੀ ਨਾਲ ਬੰਦੂਕ ਦਨਾਲੀ ਦੇ ਉਸ ਉੜਦੀ ਘੁੱਗੀ ਮਾਰੀ 5 ਮਿੰਟਾਂ ਦੇ ਵਿੱਚ 25 ਘੁੱਗੀਆਂ ਉਸ ਫੜਕਾਈਆਂ 2 ਮਿੰਟਾਂ ਵਿੱਚ ਖੰਭ ਛੰਭ ਲਾ ਕੇ ਬੋਟੀਆਂ ਉਸ ਬਣਾਈਆਂ ਗੋਸ਼ੇ ਝੋਲੇ ਦੇ ਵਿੱਚ ਪਾ ਕੇ ਹੋਇਆ ਉਹ ਰਵਾਨਾ ਮੈਨੂੰ ਸ਼ੌਕ ਸ਼ਿਕਾਰ ਦਾ ਲੱਗਾ ਉਹਦਾ ਵੇਖ ਨਿਸ਼ਾਨਾ। ਮੈਂ ਵੀ ਇੱਕ ਗਵਾਂਢੀ ਕੋਲੋਂ ਮੰਗੀ ਕੰਨ ਹਦਾਰੀ ਉਹਨੂੰ ਮੋਢੇ ਉੱਤੇ ਪਾਇਆ ਜਿਸ ਤਰ੍ਹਾਂ ਪਾਉਣ ਸ਼ਿਕਾਰੀ ਅਤੇ ਕਰਨ ਸ਼ਿਕਾਰ ਪਰਿੰਦਿਆਂ ਦਾ ਮੈਂ ਟੁਰਿਆ ਚਾਈਂ ਸੋਚਿਆ ਜਿਹੜਾ ਨਜ਼ਰੀ ਆਇਆ ਛੱਡਣਾ ਉਹਨੂੰ ਨਹੀਂ। ਸ਼ਹਿਰੋਂ ਬਾਹਰ ਵਿਰਾਨੇ ਦੇ ਵਿੱਚ ਵੇਖੀ ਮੈਂ ਇੱਕ ਝੁੱਗੀ ਕੋਲ ਕਰੀਰ ਦੇ ਉੱਤੇ ਬੈਠੀ ਸੀ ਇੱਕ ਘੁੱਗੀ ਵੱਲ ਨਿਸ਼ਾਨਾ ਤੱਕ ਕੇ ਮੈਂ ਬੰਦੂਕ ਚਲਾਈ ਫੜ ਕਰਦੀ ਰੁੱਖ ਦੇ ਉੱਤੋਂ ਘੁੱਗੀ ਥੱਲੇ ਆਈ ਲੱਗਾ ਕਰਨ ਜ਼ਿਬਾ ਜਦ ਉਹਨੂੰ ਦਿਲ ਮੇਰਾ ਘਬਰਾਇਆ ਘੁੱਗੀ ਦੀ ਥਾਂ ਭੂਰੇ ਰੰਗ ਦਾ ਉੱਲੂ ਹੱਥੀਂ ਆਇਆ। ਉੱਲੂ ਮੇਰੀ ਉਂਗਲ ਉੱਤੇ ਘੁੱਟ ਕੇ ਦੰਦੀ ਵੱਢੀ ਮੈਂ ਫਿਰ ਉਹਦੀ ਚੁੰਝ ਦੇ ਵਿੱਚੋਂ ਖਿੱਚ ਕੇ ਉਂਗਲ ਕੱਢੀ ਉੱਲੂ ਕੋਲੋਂ ਜਾਨ ਛੁਡਾ ਕੇ ਮੈਂ ਵਾਪਸ ਕਰ ਆਇਆ ਕੀਤੀ ਫਿਰ ਸ਼ਿਕਾਰ ਤੋਂ ਤੋਬਾ ਕੰਨਾਂ ਨੂੰ ਹੱਥ ਲਾਇਆ ਅਤੇ ਮੇਰੇ ਵਾਂਗੂ ਭੁੱਲ ਨਾ ਜਾਣਾ ਖੁੱਲ੍ਹੀਆਂ ਰੱਖਣਾ ਅੱਖਾਂ ਘੁੱਗੀਆਂ ਵਾਲੇ ਰੂਪ ਵਿੱਚ ਇੱਥੇ ਲੋਕੀ ਫਿਰਦੇ ਲੱਖਾਂ ਮੇਰੇ ਸੱਜਣੋਂ ਮੇਰੀ ਇਹ ਗੱਲ ਯਾਦ ਹਮੇਸ਼ਾ ਰੱਖਣਾ ਕੋਈ ਵੀ ਸ਼ੈ ਖਾਣ ਤੋਂ ਪਹਿਲਾਂ ਥੋੜ੍ਹਾ ਜਿੰਨਾ ਚਖਣਾ ਅਤੇ ਵੇਖ ਕੇ ਚੀਜ਼ ਭਰਾਈ ਅਨਵਰ ਹੱਥ ਕਦੇ ਨਾ ਲਾਉਣਾ ਮੇਰੇ ਵਾਂਗੂ ਘੁੱਗੀ ਦੀ ਥਾਂ ਉੱਲੂ ਨਾ ਫੜਕਾਉਣਾ ਮੇਰੇ ਵਾਂਗੂ ਘੁੱਗੀ ਦੀ ਥਾਂ ਉੱਲੂ ਨਾ ਫੜਕਾਉਣਾ।